ਅੱਜ ਪੰਜਾਬੀ ਲਾਈਵ ਟੀਮ ਸਾਡੇ ਮਾਤਾ ਜੀ ਆਂਟੀ ਹੋਣੀ ਪਾਕਿਸਤਾਨ ਵਿੱਚ ਬੌਰਨ ਹੋਏ। ਇਹਨਾਂ ਦੀ ਉਮਰ ਉਸ ਟਾਈਮ 22 ਸਾਲ ਦੀ ਸੀ। ਵਿਆਹ ਹੋ ਚੁੱਕਿਆ ਸੀਗਾ ਜਦੋਂ ਰੌਲੇ ਪਏ। ਇਹਨਾਂ ਨੂੰ ਪੁੱਛਦੇ ਹਾਂ ਵੀ ਪਰਿਵਾਰ ਕਿਸ ਤਰ੍ਹਾਂ ਇੰਡੀਆ ਵਿੱਚ ਪਹੁੰਚਿਆ, ਕਿਹੜੀਆਂ ਤਕਲੀਫਾਂ ਹੋਈਆਂ ਤੇ ਕੀ ਹੋਇਆ ਤੇ ਮਸਲੇ ਬਾਰੇ ਤੇ ਇਹਨਾਂ ਨੂੰ ਨਹੀਂ ਇੰਨਾ ਪਤਾ। ਤੇ ਆਂਟੀ ਜੀ ਆਪਣਾ ਨਾਂ ਕੀ ਹੈ ਜੀ? ਹਰਭਜਨ ਕੌਰ। ਹਰਭਜਨ ਕੌਰ। ਆਪਣੇ ਪਿਤਾ ਦਾ ਨਾਂ ਕੀ ਸੀ ਜੀ? ਜੋਗਿੰਦਰ ਸਿੰਘ। ਜੋਗਿੰਦਰ ਸਿੰਘ। ਹਾਂਜੀ। ਕਿਹੜਾ ਪਿੰਡ ਸੀ ਆਪਣਾ ਉੱਥੇ ਜੀ? ਫਰਾਲਾ। ਫਰਾਲਾ। ਹਾਂਜੀ। ਅੱਛਾ। ਇਹਦੇ ਲਾਗੇ ਵੱਡਾ ਸ਼ਹਿਰ ਕਿਹੜਾ ਸੀਗਾ ਜੀ? ਲੈਲਪੁਰ ਵੱਡਾ ਸ਼ਹਿਰ ਸੀ। ਲੈਲਪੁਰ। ਅੱਛਾ ਜੀ। ਜਸਕੋਟ ਛੋਟਾ ਸੀ ਜਿੱਥੇ ਅਸੀਂ ਜਾਂਦੇ ਹੁੰਦੇ। ਅੱਛਾ। ਪਿੰਡ ਦੇ ਨਾਂ ਹੋਰ ਛੋਟੇ ਪਿੰਡ ਕਿਹੜੇ ਸੀਗੇ ਜੀ? ਇਹ ਹੈ ਸੀ ਗਰਾਲਾ ਸੀ। ਗਰਾਲਾ। ਹਾਂਜੀ। ਜਾਂ ਫਿਰ ਕਈ ਹੁਣ ਤਾਂ ਮੈਨੂੰ ਭੁੱਲ ਗਿਆ ਉਹਦਾ। ਛੀਨੇ ਸੀ। ਛੀਨੇ ਸੀ। ਹਾਂਜੀ। ਇੱਕ ਟਾਂਡਾ ਸੀ। ਟਾਂਡਾ। ਹਾਂਜੀ। ਤੇ ਆਂਟੀ ਜਦੋਂ ਤੁਹਾਡੀ ਆਪਣੇ ਰੌਲੇ ਪਏ ਆ ਉਦੋਂ ਤੁਹਾਡੀ ਉਮਰ ਕਿੰਨੀ ਸੀ? 22 ਸਾਲ। 22 ਸਾਲ। ਤੁਹਾਡਾ ਵਿਆਹ ਹੋਇਆ ਸੀ? ਵਿਆਹ ਹੋਇਆ ਸੀ। ਕੋਈ ਬੱਚਾ ਨਹੀਂ ਸੀ ਉਸ ਟਾਈਮ? ਨਹੀਂ। ਅੱਛਾ। ਜਦੋਂ ਰੌਲੇ ਪਏ ਆ ਵੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਹੁਣ ਵੀ ਜਾਣਾ ਪੈਣਾ ਇੱਥੋਂ? ਰੌਲਾ ਪੈਂਦਾ ਸੀ ਤੇ ਸਾਡੇ ਪਿੰਡ ਦਾ ਨਾ ਦਲੀਪ ਸਿੰਘ ਸੀ, ਉਹ ਲਾਹੌਰ ਗੁਰਦੁਆਰੇ ਰਹਿੰਦਾ ਸੀ। ਅੱਛਾ ਜੀ। ਤੇ ਉਹਨੇ ਫਿਰ ਉਦੋਂ ਫੋਨ ਫਾਨ ਤਾਂ ਹੈ ਨਹੀਂ ਸੀ। ਹਾਂਜੀ। ਉੱਥੇ ਸ਼ੇਖੂਪੁਰੇ ਸੁਣਨ ਜਾਂਦੇ ਹੁੰਦੇ ਸੀ, ਜਿੱਦਾਂ ਰੇਡੀਓ ਕੁਛ ਵੀ ਜੇ ਹੋਣਾ ਤੇ ਅੱਛਾ। ਸ਼ੇਖੂਪੁਰਾ ਲੱਗ ਪੈਂਦਾ, ਉੱਥੇ ਜਾਣਾ ਵੀ ਰੇਡੀਓ ਸੁਣਨੇ ਵੀ ਕੀ ਮਸਲੇ ਆ। ਕਹਿਣਾ ਨਹੀਂ ਇਹ ਹੋ ਹੀ ਨਹੀਂ ਸਕਦਾ ਵੀ ਘਰ ਭਰੇ ਕਿੱਦਾਂ ਛੱਡ ਕੇ ਕਿੱਥੇ ਜਾਣਾ, ਐਵੇਂ ਘਰ ਦੀ ਦੁਨੀਆ ਕਿਤੇ ਨਹੀਂ ਜਾਣਾ। ਤੇ ਉਹਨੇ ਫਿਰ ਦੱਸਿਆ ਵੀ ਪਾਕਿਸਤਾਨ ਬਣ ਗਿਆ, ਜਾਣਾ ਪੈਣਾ। ਤੇ ਫਿਰ ਜਦੋਂ ਆਪਣੇ ਸਾਰਾ ਪਰਿਵਾਰ ਤਿਆਰ ਹੋ ਗਿਆ ਜਾਣ ਨੂੰ, ਤੁਸੀਂ ਉਸ ਤੋਂ ਆਪਣੇ ਸਹੁਰੇ ਪਰਿਵਾਰ ਸੀਗੇ? ਜਾ। ਤੇ ਸਹੁਰੇ ਪਰਿਵਾਰ ਕਿਸ ਤਰ੍ਹਾਂ ਤੁਰੇ ਘਰੋਂ? ਸਮਾਨ ਬੰਨਿਆ ਕੀ ਕੋਲ ਚੱਕਿਆ? ਬੰਨਿਆ ਅਸੀਂ ਤਾਂ ਕੁਛ ਨਹੀਂ ਚੁੱਕਿਆ। ਇਹ ਸਾਡੇ ਉੱਥੇ ਆ ਪਰਿਵਾਰ ਆ ਗਿਆ ਸੀ 3-4 ਜੀ, ਜਿੱਦਾਂ 5 ਨਿਆਣੇ ਸੀ, 2 ਜਾਣੀ ਇਹ ਸੀ। ਹਾਂਜੀ। ਤੇ ਇਹ ਇੱਕ ਇਹਨਾਂ ਦੀ ਮਾਸੀ ਦੀ ਕੁੜੀ ਜਗੀਰੋ ਸੀ, ਉਹ ਤਾਂ ਫਿਰ ਬਟਾਲੇ ਉੱਥੇ ਆਪਣੇ ਚਲੇ ਗਈ ਸੀ, ਸਾਡੇ ਕੋਲ ਨਹੀਂ ਸੀ ਆਈ, ਸਾਡੇ ਕੋਲ ਸੀ। ਤੇ ਫਿਰ ਅਸੀਂ ਇੱਦਾਂ ਹੀ ਉੱਠਣਾ ਸਾਡੇ ਤਾਂ ਆਟਾ ਵੀ ਹੈ ਨਹੀਂ ਸੀ, ਪੀਣ ਕੀਤਾ ਪਿਆ ਸੀ। ਤੇ ਰਾਤ ਨੂੰ ਜ਼ਿਆਦਾ ਕਹਿਣ ਡੱਲੇ ਅੱਗ ਲੱਗ ਗਈ। ਉਹ ਉੱਠ ਬੈਠੇ, ਉੱਠੀ ਦੁਨੀਆ ਇੱਥੇ। ਤੇ ਉੱਠ ਕੇ ਤੇ ਰੋਟੀ ਪਾਣੀ ਪਕਾਉਣ ਲੱਗੀ। ਉਹ ਮੈਂ ਤਾਂ ਰੋਟੀਆਂ ਪਕਾਈ ਜਾਵਾਂ ਤੇ ਉਹ ਡੱਲੇ ਵਾਲੇ ਜਿਹੜੇ ਆਉਣ, ਕਿਸੇ ਨੂੰ 1 ਮਿਲੀ, ਕਿਸੇ ਨੂੰ 2, ਉਹ ਫੜ ਕੇ ਤੁਰੀ ਜਾਣਾ, ਰੋਣ ਲੋਕੀ ਬਹੁਤ। ਤੇ ਡੱਲਾ ਲਾਗੇ ਪਿੰਡ ਸੀਗਾ, ਉੱਥੇ ਅੱਗ ਲੱਗੀ। ਉੱਥੇ ਪਹਿਲਾਂ ਉੱਥੇ ਫਿਰ ਜਦੋਂ ਅਸੀਂ ਅੱਗੇ ਆਏ ਆ, ਕਾਵਾਂ ਵਾਲੀ ਬੂੜਾ ਸਭ ਉੱਜੜ ਗਿਆ ਸੀ, ਅੱਗ ਲੱਗੀ ਸੀ। ਵੀ ਜਦੋਂ ਤੁਸੀਂ ਘਰੋਂ ਤੁਰੇ ਆ, ਉਹ ਤੁਹਾਡੇ ਕੋਲ ਘਰ ਆਟਾ ਵੀ ਹੈ ਨਹੀਂ ਸੀ? ਆਟਾ ਵੀ ਇਹਨੇ ਪੀਣ ਕਰਕੇ ਉੱਥੇ ਖਰਾਸ ਤੇ ਘੱਲੇ, ਉਦੋਂ ਖਰਾਸ ਹੁੰਦੇ ਸੀ। ਉਹ ਵੀ ਨਹੀਂ ਮਿਲਿਆ? ਉਹ ਵੀ ਨਹੀਂ ਮਿਲਿਆ। ਅਸੀਂ ਨਨਕਾਣੇ ਆ ਕੇ ਕਣਕ ਲਈ ਤੇ ਫਿਰ ਉੱਥੇ ਅਸੀਂ ਆਟਾ ਪਿਆਇਆ। ਤੇ ਸਾਡੇ ਘਰ ਗੁੜ ਸ਼ੱਕਰ ਲੋਕੀ ਚੁੱਕ ਕੇ ਗੱਡਿਆਂ ਤੇ ਧਰਨ, ਤੇ ਅਸੀਂ ਉਹ ਵੀ ਨਹੀਂ ਧਰਿਆ। ਅੱਧਾ ਪੀਪਾ ਘਿਓ ਦਾ ਧਰਿਆ। 7 ਪੀਪੇ ਘਿਓ ਦੇ ਸੀ, ਕੋਈ ਮੰਨਦਾ ਨਹੀਂ। 5 ਮਹੀਆਂ ਸੁਣੀਆਂ ਸੀ, ਇੱਦਾਂ ਜਿੱਦਾਂ ਐਡਾ ਉਤਰਾ ਡੂੰਘਾ ਭਰਿਆ ਆ ਮੱਖਣ ਦਾ। ਉੱਥੇ ਕੋਈ ਚੀਜ਼ ਘਰੋਂ ਚੱਕੀ, ਸਮਾਨ ਉੱਤੇ ਛੱਡ ਕੇ ਤੁਰਦਾ। ਉਹ ਮੇਰੀ ਪਟੀਸ ਨੇ ਥੋੜ੍ਹਾ ਜਿਹਾ ਚੁੱਕਿਆ, ਥੋੜ੍ਹੇ ਜਿਹੇ ਭਾਂਡੇ, ਥੋੜ੍ਹੇ ਜਿਹੇ 2-3 ਰਜਾਈਆਂ ਤੇ ਖੇਸ ਖੂਸ ਊਨ ਥੋੜ੍ਹੇ ਜਿਹੇ ਚੁੱਕ ਕੇ ਗੱਡੇ ਤੇ ਰੱਖੇ। ਹਾਂਜੀ। ਜਦੋਂ ਤੁਸੀਂ ਆਪਣੇ ਸਾਰਾ ਪਰਿਵਾਰ ਘਰੋਂ ਤੁਰ ਕੇ ਨਨਕਾਣਾ ਸਾਹਿਬ ਆ ਗਏ ਜਾ, ਉੱਥੋਂ ਨਿਕਲੇ। ਤੇ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰਾਂ ਨਾਲ ਕੋਈ ਮਸਲਾ ਹੋਇਆ, ਉਹ ਨਨਕਾਣਾ ਸਾਹਿਬ ਆਣ ਕੇ ਹੋਇਆ ਕਿ ਪਿੱਛੇ ਹੋ ਗਿਆ ਸੀ? ਪਿੱਛੇ ਹੋ ਗਿਆ ਸੀ। ਨਨਕਾਣਾ ਸਾਹਿਬ ਆਖਣੀ ਹੈ। ਫਿਰ ਭਾਈ ਫਿਰ ਨਨਕਾਣਾ ਸਾਹਿਬ ਅਸੀਂ ਰਹੇ ਹਾਂ 1 ਵੀਕ, ਉੱਥੇ ਰਹੇ ਹਾਂ। ਨਨਕਾਣਾ ਸਾਹਿਬ ਰਹੇ ਹਾਂ ਆਪਾਂ। ਪਿੱਛੇ ਚੱਲਦੇ ਹਾਂ ਆਂਟੀ, ਪਿੰਡ ਵਿੱਚ ਜਦੋਂ ਤੁਰੇ ਆ, ਪਿੰਡ ਵਿੱਚੋਂ ਖਾਣ ਜੋ ਮਿਲਿਆ ਸਮਾਨ ਚੱਕਿਆ, ਗੱਡਿਆਂ ਤੇ ਰੱਖ ਲਿਆ, ਤੁਰ ਪਏ। ਤੁਹਾਡਾ ਉਦੋਂ ਵਿਆਹ ਹੋਏ ਨੂੰ ਕਿੰਨੀ ਦੇਰ ਹੋਈ ਸੀ? 6 ਸਾਲ ਹੋ ਗਏ ਸੀ। 6 ਸਾਲ ਹੋ ਗਏ ਤੁਹਾਡਾ ਵਿਆਹ? ਮਤਲਬ ਵੀ ਤੁਹਾਡਾ ਵਿਆਹ 16 ਸਾਲ ਦੀ ਉਮਰ 'ਚ ਤੁਹਾਡਾ ਵਿਆਹ ਹੋ ਗਿਆ ਸੀਗਾ?
16 ਸਾਲ ਦੀ ਸੀ। ਅੱਛਾ 16 ਸਾਲ ਦਾ ਵਿਆਹ ਹੋ ਗਿਆ। ਜਦੋਂ ਸਹੁਰੇ ਪਰਿਵਾਰ ਤੋਂ ਆਪਣੇ ਤੁਸੀਂ ਤੁਰੇ ਘਰੋਂ ਤੁਰੇ ਆ ਤੇ ਤੁਸੀਂ ਇੱਕ ਦੱਸਦੇ ਸੀ ਆਪਣੇ ਵੀ ਤੁਹਾਡੇ ਆਪਣੇ ਅੰਕਲ ਜੀ ਦੇ ਚਾਚਿਆਂ ਦਾ ਨੁਕਸਾਨ ਹੋਇਆ, ਉਹ ਕਿਸ ਤਰ੍ਹਾਂ ਹੋਇਆ ਸੀ? ਉਹ ਤਾਂ ਫਿਰ ਉੱਥੇ ਹੋ ਗਿਆ ਨਾ ਭਲੇਰ। ਭਲੇਰ? ਭਲੇਰ ਭਲੇਰ ਕੀ ਆਪਣੇ ਉੱਥੇ ਤੁਹਾਡੇ ਕੀ ਸੀ? ਜਿਹੜਾ ਸਾਡਾ ਅਸਲੀ ਪਿੰਡ ਸੀ ਨਾ ਸਿਰਾਂ ਵਾਲੀ ਭਲੇਰ ਸੀ। ਸਿਰਾਂ ਵਾਲੀ ਭਲੇਰ, ਉਹ ਵੀ ਤੁਹਾਡੇ ਪਿੰਡ ਤੋਂ ਤੁਸੀਂ? ਸਾਂਗਲੇ ਦੇ ਲਾਗੇ ਸੀ। ਸਾਂਗਲੇ ਲਾਗੇ? ਸਾਂਗਲੇ ਦੇ ਲਾਗੇ ਤੇ ਅੱਛਾ, ਇਹ ਉੱਥੇ ਕੀ ਹੋਇਆ? ਉੱਥੇ ਸਾਰੇ ਲਾਗੇ ਲਾਗੇ ਦੇ ਪਿੰਡਾਂ ਇਕੱਠੇ ਹੋ ਗਏ ਸੀ ਭਲੇਰ ਆ ਕੇ। ਭਲੇਰ ਇਕੱਠੇ ਹੋ ਗਿਆ ਤੇ ਉੱਥੇ ਫਿਰ ਲੜਾਈ ਬਹੁਤ ਲੱਗੀ। ਪਹਿਲਾਂ ਮੁਸਲਮਾਨਾਂ ਦੀ ਲੱਗੀ, ਮੁਸਲਮਾਨਾਂ ਨੂੰ ਤਾਂ ਸਿੱਖਾਂ ਨੂੰ ਕੁਝ ਜਾਣਿਆ ਨਹੀਂ, ਤੇ ਫਿਰ ਬਲੋਚੀ ਮਿਲਟਰੀ ਆਈ, ਉਹਨ ਫਿਰ ਵੱਡੇ ਮਾਰੇ, ਫਿਰ ਬਹੁਤ ਮਰੇ ਦੁਨੀਆ। ਚਲੋ ਮੁਸਲਮਾਨਾਂ ਦਾ ਤਾਂ ਮੁਕਾਬਲਾ ਸਿੱਖਾਂ ਨੇ ਕੀਤਾ ਵੀ ਕੋਈ ਅਸਰ ਨਹੀਂ ਹੋਇਆ, ਕੋਈ ਨੁਕਸਾਨ ਨਹੀਂ ਹੋਇਆ। ਤੇ ਜਿਹੜੀ ਬਲੋਚ ਮਿਲਟਰੀ ਆਈ ਉਹਨਾਂ ਨੇ ਆਣ ਕੇ ਸਿੱਖਾਂ ਦਾ ਨੁਕਸਾਨ ਕੀਤਾ। ਉਹਨੇ ਫਿਰ ਗੋਲੀ ਚਲਾਈ ਹੈ, ਸਿੱਖਾਂ ਨੂੰ ਮਾਰਿਆ। ਕਿੰਨੇ ਜੀ ਆਪਣੇ ਪਰਿਵਾਰ ਦੇ ਉੱਥੇ ਪੂਰੇ ਹੋਏ? ਉੱਥੇ ਇਹਨਾਂ ਦਾ ਇੱਕ ਦਾਦਾ ਦਾਦੀ ਚਾਚਾ ਤੇ ਇੱਕ ਭਰਾ ਸੀ, 12ਵੀਂ 'ਚ ਪੜ੍ਹਦਾ ਸੀ। ਜੋ ਸਾਰੇ ਉੱਥੇ ਪੂਰੇ ਹੋ ਗਏ? ਉੱਥੇ ਹੀ ਪੂਰੇ ਹੋ ਗਏ। ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਤੁਹਾਨੂੰ ਪਤਾ ਲੱਗ ਗਿਆ, ਉੱਥੇ ਪਤਾ ਲੱਗ ਗਿਆ ਸੀਗਾ ਟੁੱਟ ਉੱਥੇ ਗਿਆ? ਫਿਰ ਰੌਲੀ ਪੈ ਗਈ। ਉੱਥੇ ਇੱਥੋਂ ਗਏ ਵੀ ਸੀ ਸਾਡੇ ਪਿੰਡੋਂ ਕੋਲ ਆਇਓ, ਹਾਂਜੀ। ਤੇ ਫਿਰ ਉੱਥੇ ਇੱਦਾਂ ਹੋ ਗਿਆ। ਫਿਰ ਇੱਥੋਂ 5 ਪਿੰਡਾਂ ਦਾ ਜਥਾ ਗਿਆ ਰਲ ਕੇ। ਅੱਛਾ ਜੀ। ਇਹਨੇ ਇੰਜਨਕਾਰੇ ਛੱਡੇ ਤਾਂ ਫਿਰ ਉਹ ਮਿਲਟਰੀ ਜਿਹੜੀ ਭੱਜੀ। ਅੱਛਾ, ਜਦੋਂ ਪਤਾ ਲੱਗ ਗਿਆ ਵੀ ਇੱਥੋਂ ਵੀ ਹਾਂ ਵੀ ਉੱਥੇ ਪੰਗਾ ਪੈ ਗਿਆ ਆ, ਪੈ ਗਿਆ ਆ, ਤੇ ਫਿਰ ਇਕੱਠੇ ਹੋ ਕੇ ਗਏ ਗਏ ਤੇ ਜਕਾਰੇ ਛੱਡੇ, ਮਤਲਬ ਫੇਰ ਮਿਲਟਰੀ ਭੱਜੀ? ਫਿਰ ਭੱਜੀ। ਫਿਰ ਉੱਥੋਂ ਜੇ ਕੋਈ ਜੀਂਦੇ ਸੀ ਜਿਨ੍ਹਾਂ ਦੇ ਹੈ ਸੀ, ਹਾਂਜੀ। ਉਹਨਾਂ ਨੂੰ ਨਾਲ ਲਿਆਂਦੇ, ਨਾਲ ਲਿਆਂਦਾ? ਨਾਲ ਲਿਆ। ਤੇ ਨਾਲ ਫਿਰ ਨਨਕਾਣਾ ਸਾਹਿਬ ਆ ਗਏ? ਫਿਰ ਇੱਥੇ ਕੋਟਲੇ ਆ ਕੇ ਰਹੇ, ਦੋ ਦਿਨ ਰਹੇ ਇੱਥੇ। ਅੱਛਾ ਜੀ। ਤੇ ਤੀਜੇ ਦਿਨ ਸਵੇਰੇ ਹੀ ਰੌਲਾ ਪੈ ਗਿਆ, ਉੱਧਰ ਅੱਗ ਲੱਗ ਗਈ, ਉੱਧਰ ਅੱਗ ਲੱਗ ਗਈ। ਤੇ ਇਹ ਸਾਡਾ ਪਿੰਡ ਸਾਰੇ ਚੁੱਪ ਕਰਕੇ ਬੈਠਾ ਹੈ। ਫਿਰ ਭੱਜਣ ਨਸੀ ਪਈ, ਤੇ ਫਿਰ ਨਿਕਲੇ ਜਦ ਬਾਹਰ, ਤੇ ਜੋ ਕਮੀ ਰੋਣ ਗਲ ਲੱਗ ਕੇ ਜਿੱਦਾਂ। ਜੋ ਤੁਸੀਂ ਤੁਰੇ ਸਾਰੇ ਪਿੰਡ ਜੋ ਵੀ ਕੰਮ ਕਰਦੇ ਸੀ ਕਰ ਜਾਣਗੇ, ਸਾਰੇ ਆਣ ਕੇ ਮਿਲੇ, ਰੋਣ ਵੀ ਤੁਸੀਂ ਕਿਉਂ ਚੱਲੇ ਆ? ਕਿ ਬਹੁਤ ਰੋਏ। ਆਂਟੀ ਜਦੋਂ ਤੁਸੀਂ ਆਪਣੇ ਪਿੰਡ ਵਿੱਚ ਸੀਗੇ ਵੀ ਆਪਣੇ ਪਿੰਡ ਵਿੱਚ ਕੁੜੀਆਂ ਦੀਆਂ ਹਾਨਣਾ ਕੁੜੀਆਂ ਨਾਲ ਖੇਲਦੀਆਂ ਆ, ਤੇ ਕਿੰਨੇ ਪਰਿਵਾਰ ਸੀ ਮੁਸਲਮਾਨ ਪਿੰਡ ਵਿੱਚ? ਪਿੰਡ 'ਚ ਉਹ ਇੱਕ ਪਾਸੇ ਨੂੰ ਹੀ ਸੀ, ਪਾਸਾ ਹੀ ਸੀ ਮੁਸਲਮਾਨਾਂ ਦਾ ਵਾਵਾ ਸੀ। ਕਿੰਨੇ ਕੁ ਅੰਦਾਜ਼ੇ ਨਾਲ ਘਰ ਹੋਣਗੇ? ਹੁਣ ਕਿਉਂ 10-20 ਜ਼ਿਆਦਾ ਹੀ ਹੋਣੇ ਆ। ਤੇ ਸਿੱਖਾਂ ਦੇ ਘਰ ਕਿੰਨੇ ਕੁ ਸੀਗੇ? ਸਿੱਖਾਂ ਦਾ ਪਿੰਡ ਫਰਾਲਾ ਬਹੁਤ ਵੱਡਾ ਸੀ। ਬਹੁਤ ਵੱਡਾ ਸੀ। ਜਦੋਂ ਤੁਸੀਂ ਆਪਣੇ ਵਿਆਹ ਸ਼ਾਦੀਆਂ ਹੁੰਦੀਆਂ ਸੀਗੀਆਂ ਤੇ ਇੱਕ ਦੂਜੇ ਆਂਦੇ ਸੀਗੇ? ਜਾਂ ਮੁਸਲਮਾਨਾਂ ਦੀਆਂ ਕੁੜੀਆਂ ਸਾਡੀਆਂ ਬਹੁਤ ਸਹੇਲੀਆਂ ਸੀ। ਜਾਂ ਤੈਨੂੰ ਕੋਈ ਨਾਂ ਯਾਦ ਉਹਨਾਂ ਦੇ? ਹੱਸੋ ਸੀ। ਹੱਸੋ? ਆਹੋ, ਦੀਨ ਦੀ ਕੁੜੀ, ਤੇ ਉਹ ਲਾਹੌਰ ਵਿਆਹੀ ਸੀ ਉੱਥੇ। ਤੇ ਜਦੋਂ ਆਈ ਨਾ, ਮੇਥੋਂ ਪਹਿਲਾਂ ਉਹਦਾ ਵਿਆਹ ਹੋ ਗਿਆ ਸੀ, ਹੈ ਮੇਰੇ ਹਾਣ ਦੀ ਸੀ। ਹੱਸੋ ਦੀਨ ਦੀ ਲੜਕੀ ਕੁੜੀ ਸੀਗੀ ਜਿਹਦਾ ਲਾਹੌਰ ਵਿਆਹ ਹੋ ਗਿਆ, ਉਹ ਤੁਹਾਡੇ ਤੋਂ ਪਹਿਲਾਂ ਵਿਆਹ ਹੋ ਗਿਆ, ਤੁਹਾਡੀ ਹਾਨਣ ਸੀ? ਹਾਂ, ਪਹਿਲਾਂ ਹੋ ਗਿਆ। ਤੇ ਉਹ ਜਦ ਬੁਰਕਾ ਪਾ ਕੇ ਆਈ, ਬੜੇ ਸੋਹਣੇ ਲੀੜੇ ਪਾ ਕੇ ਆਈ, ਕੁੜੀਆਂ ਨੱਠ ਕੇ ਗਈਆਂ ਵੇਖਣ ਉਹਨੂੰ। ਅੱਛਾ। ਹੱਸੋ ਆ ਗਈ। ਹੱਸੋ ਆ ਗਈ। ਹਾਂਜੀ। ਆਂਟੀ ਜੋ ਉੱਥੇ ਮੁਸਲਮਾਨ ਪਰਿਵਾਰ ਸੀਗੇ, ਉਹਨਾਂ ਦੀ ਲੜਕੀਆਂ ਤੁਹਾਨੂੰ ਆਉਂਦੀਆਂ ਸੀ ਘਰ, ਇਕੱਠੀਆਂ ਖੇਡਦੀਆਂ ਸੀਗੀਆਂ, ਕੋਈ ਮੇਲੇ ਲੱਗਦੇ ਸੀ ਪਿੰਡਾਂ 'ਚ, ਜਾਂ ਇਕੱਠੀਆਂ ਗਈਆਂ ਕਦੀ? ਕਦੇ ਗਈਆਂ ਸੀ। ਜਿਸ ਕੋਟ ਲੱਗਦੇ ਹੁੰਦੇ ਸੀ ਮੇਲੇ, ਉੱਥੇ ਜਾਂਦੀਆਂ ਸੀ। ਫਿਰ ਸਾਡੇ ਪਿੰਡ ਵੀ ਲੱਗਦੇ ਹੁੰਦੇ ਸੀ ਮੇਲੇ? ਹਾਂਜੀ। ਤੇ ਉੱਦਾਂ ਵੀ ਉਹ ਕੁੜੀਆਂ ਜਿੱਦਾਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਮੁਸਲਮਾਨ ਕੌਣ ਹੈ ਤੇ ਸਿੱਖ ਕੌਣ ਹੈ। ਸਭ ਇੱਕ ਸੀ? ਇੱਕ ਸੀ, ਕੋਈ ਪਤਾ ਨਹੀਂ ਸੀ ਵੀ 47 ਤੋਂ ਪਹਿਲਾਂ ਕੋਈ ਮਸਲਾ ਨਹੀਂ ਸੀ ਵੀ ਇਹ ਸਿੱਖਾਂ ਦੀ ਕੁੜੀ ਹੈ, ਮੁਸਲਮਾਨ ਸਭ ਇਕੱਠੇ ਖੇਡਣਾ, ਮੇਲਿਆਂ ਤੇ ਜਾਣਾ। ਮੇਲਿਆਂ ਵਿੱਚ ਕਦੀ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਵੇ? ਨਾ, ਕਦੇ ਕੋਈ ਸ਼ਰਾਰਤ ਕੋਈ ਹੋਈ ਨਹੀਂ ਸੀ। ਇੱਕ ਸਾਡੇ ਪਿੰਡ ਦਾ ਬੜਾ ਹੀ ਏਕਾ ਸੀ, ਬਹੁਤ ਜ਼ਿਆਦਾ ਏਕਾ ਸੀ। ਇੱਕ ਸਾਡੇ ਉਹ ਮਰਾਸੀਆਂ ਦੀ ਕੁੜੀ ਨੇ ਰਾਤ ਨੂੰ ਐਵੇਂ ਹੀ, ਹੈ ਤਾਂ ਛੋਟੀ ਉਮਰ ਦੀ ਸੀ, ਹਾਂਜੀ, ਚਲੇ ਗਈ ਜਾ ਕੇ। ਤਾਂ ਉਹਨੇ ਰੋਲੀ ਪਾਤੀ, ਸਾਡੀ ਕੁੜੀ ਚਲੀ ਉਹ ਭਲੇ ਸਮੇਂ ਸੀ ਹਨਾ। ਉਹ ਕਿਤੇ ਦੀਵਾਨਖਾਨੇ ਲੁਕੀ ਰਹੀ। ਦੀਵਾਨਖਾਨੇ ਲੁਕੀ ਰਹੀ?
ਤੇ ਇਹ ਸਾਡੇ ਪਿੰਡ ਦੇ ਸਾਰੇ ਚਾਰ ਜਿੱਦਾਂ ਨੁਕਰਾਂ ਚੌਹਾਂ ਤੇ ਪਹਿਰੇ ਲਾਤੇ। ਪਹਿਰੇ ਲਾਤੇ। ਤੇ ਜੇ ਕੋਈ ਇੱਥੇ ਗਈ ਹੋਊਗੀ ਜਾਂ ਆਈ ਹੋਊਗੀ ਤੇ ਭਈ ਜਾਣ ਨਹੀਂ ਦੇਣੀ, ਬਾਹਰ ਨਹੀਂ ਜਾਣ ਦੇਣੀ। ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਪਿੰਡ ਦੀ ਕੁੜੀ ਦੀ ਖਾਤਰ। ਕੁੜੀ ਵਾਸਤੇ, ਮਰਾਸੀਆਂ ਦੀ ਕੁੜੀ ਸੀ। ਮਰਾਸੀਆਂ ਕੁੜੀ ਵਾਸਤੇ। ਮਰਾਸੀਆਂ ਦੀ ਕੁੜੀ। ਤੇ ਉਹ ਜਦ ਸਵੇਰਾ ਹੋਇਆ ਆਪੇ ਘਰ ਨੂੰ ਚਲੀ ਆਪੇ ਘਰ ਨੂੰ ਆ ਗਈ। ਪਤਾ ਹੀ ਨਹੀਂ ਕਿਹਦੇ ਨਾਲ ਗਈ ਤੇ ਕੀ ਹੋਇਆ, ਕਿ ਨਾ ਉਹ ਕਿਸੇ ਨੇ ਪੁੱਛਿਆ। ਤੇ ਮਤਲਬ ਵੀ ਕਿਸੇ ਮੁਸਲਮਾਨ ਕਿਸੇ ਸਿੱਖ ਵੀਰ ਦੀ ਲੜਕੀਆਂ ਖੇਲਦੀਆਂ, ਕਦੀ ਕਿਸੇ ਮਸਲਾ ਨਹੀਂ ਹੋਇਆ, ਕੋਈ ਝਗੜਾ ਨਹੀਂ ਹੋਇਆ, ਕਿਸੇ ਵਾਰ ਕੋਈ ਝਾਕਦਾ ਹੀ ਨਹੀਂ ਸੀ, ਕੋਈ ਪਤਾ ਹੀ ਨਹੀਂ ਸੀ। ਜਿੱਦਾਂ ਹੁਣ ਦੁਨੀਆ ਕਰਦੀ ਆ, ਮੁੰਡੇ ਕੁੜੀਆਂ ਵੀ ਖੇਡਦੇ ਸੀ। ਹਾਂਜੀ। ਸਾਡਾ ਗੁਰਦੁਆਰਾ ਪਿਆ, ਉੱਥੇ ਸਾਰੇ ਮੁੰਡੇ ਕੁੜੀਆਂ ਰੋੜੀ ਕੁੱਟਣ ਜਾਣਾ ਚਾਹ ਨਾਲ ਹੀ। ਤੇ ਗੁਰਦੁਆਰਾ ਨਵਾਂ ਬਣਿਆ ਬਹੁਤ ਸੋਹਣਾ, ਤੇ ਕੋਈ ਪਤਾ ਹੀ ਨਹੀਂ ਸੀ ਹੁੰਦਾ। ਪਿੰਡ ਵਿੱਚ ਮਸਜਿਦ ਵੀ ਸੀ ਕੋਈ? ਮੁਸਲਮਾਨਾਂ ਦੀ ਮਸਜਿਦ ਵੀ ਸੀ ਪਿੰਡ ਕੋਈ? ਮਸੀਤਾਂ ਦੋ ਸੀ। ਤੁਸੀਂ ਕਦੀ ਗਏ ਸੀ ਉੱਥੇ ਮਸਜਿਦਾਂ 'ਚ? ਨਹੀਂ। ਅੱਛਾ। ਉਹ ਮੁਸਲਮਾਨ ਗੁਰਦੁਆਰੇ ਆਉਂਦੇ ਸੀ? ਮੇਰਾ ਭਰਾ ਉੱਥੇ ਪੜ੍ਹਨ ਜਾਂਦਾ ਹੁੰਦਾ ਸੀ, ਉਹ ਕਾਜੀ ਦੇ ਕੋਲ। ਕਾਜੀ ਦੇ ਕੋਲ? ਕਾਜੀ ਦਾ ਕੀ ਨਾਂ ਸੀ? ਮੈਨੂੰ ਤਾਂ ਚੇਤਾ ਭੁੱਲ ਗਿਆ ਕਾਜੀ ਦੇ ਨਾਂ ਦਾ। ਤੇ ਉਦਾਂ ਉਹ ਬੜਾ ਭਲਾ ਲੋਕ ਸੀ, ਤੇ ਉਹਦੇ ਕੋਲ ਉਰਦੂ ਤੋਂ ਪੜ੍ਹਦੇ ਹੁੰਦੇ ਸੀ। ਉਰਦੂ? ਅੱਛਾ। ਤੇ ਤੁਸੀਂ ਆਪਣੇ ਕਦੀ ਪੜ੍ਹਨ ਦੀ ਕੋਸ਼ਿਸ਼ ਕੀਤੀ, ਘਰਦਿਆਂ ਪੜ੍ਹਾਇਆ ਕਿ ਨਹੀਂ? ਨਹੀਂ ਬਈ, ਸਾਨੂੰ ਨਹੀਂ ਪੜ੍ਹਾਇਆ। ਤੇ ਘਰੇ ਕੰਮ ਕੀਤਾ? ਘਰੇ ਕੰਮ। ਪੰਜਾਬੀ ਰੋਟੀਆਂ ਪਕਾਉਣ ਸਿਖਾ ਦਿੱਤਾ। ਰੋਟੀਆਂ ਪਕਾਈਆਂ ਪਰਿਵਾਰ ਦੀਆਂ? ਛੋਟੀ ਹੁੰਦੀ ਰੋਟੀਆਂ ਪਕਾਉਣ ਲੱਗ ਪਈ। ਮਕਈ ਸਾਡੇ ਘਰ ਬੜੀ ਖਾਂਦੇ ਹੁੰਦੇ ਸੀ, ਤੇ ਬਸ ਦਾਲ ਸਬਜ਼ੀ ਬਣਾ ਲਾ। ਇਹਨੂੰ ਤੁਸੀਂ ਮਕਈ ਕਹਿੰਦੇ ਆ, ਦੁਆਬੇ ਵਾਲੇ ਜਵਾਰ ਕਹਿ ਦਿੰਦੇ ਆ। ਜਵਾਰ? ਹਾਂਜੀ। ਇੱਧਰ ਪਟਿਆਲੇ ਵਾਲੇ ਕੁਝ ਹੋਰ ਕਹਿ ਦਿੰਦੇ ਆ। ਉੱਥੇ ਜਵਾਰ ਹੀ ਕਹਿੰਦੇ ਹੁੰਦੇ ਸੀ, ਇੱਥੇ ਫਿਰ ਸਾਡੇ ਮਕਈ ਕਹਿੰਦੇ। ਮਤਲਬ ਇੰਨਾ ਖੁਸ਼ੀ ਦਾ ਮਾਹੌਲ ਸੀਗਾ। ਚਾਦਰਾਂ ਕੱਢਣੀਆਂ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਕੇ, ਨਾਲ ਗੱਲਾਂ ਬਾਤਾਂ ਕਰਨੀਆਂ, ਨਾਲ ਚਾਦਰਾਂ ਕੱਢਣੀਆਂ, ਦਰੀਆਂ ਬਣਾਉਣੀਆਂ। ਆਹ ਕੁੜੀਆਂ ਦਾ ਕੰਮ ਸੀ ਜਿਹੜਾ। ਉਹਦੇ ਕੋਲ ਪੜ੍ਹਾਉਂਦਾ ਤਾਂ ਕੋਈ ਬਿਰਲਾ ਹੀ ਪੜ੍ਹਾਉਂਦਾ ਸੀ, ਆਮ ਨਹੀਂ ਸੀ ਲੋਕੀ ਪੜ੍ਹਾਉਂਦੇ। ਕੋਈ ਮਸਲਾ ਨਹੀਂ ਸੀ 47 ਤੋਂ ਪਹਿਲਾਂ ਵੀ ਇਹ ਮੁਸਲਮਾਨਾਂ ਦੀ ਕੁੜੀ ਆ, ਇਹ ਸਿੱਖਾਂ ਦੀ ਕੁੜੀ ਆ, ਪਿੰਡ ਦੀ ਕੁੜੀ ਆ। ਸਾਰਿਆਂ ਕਹਿਣਾ ਜਿਹੜੀ ਮੁਸਲਮਾਨਾਂ ਦੀ ਧੀ ਉਹ ਵੀ ਆਪਣੀ ਹੈ, ਜਿਹੜੀ ਝਮੇਰਾਂ ਦੀ ਉਹ ਵੀ ਆਪਣੀ ਹੈ। ਸਾਡੇ 7 ਮਰਬੇ ਸੀ, ਤੇ ਬੜੀਆਂ ਚੋਣੀਆਂ ਜਾਂਦੀਆਂ ਸੀ। ਮੇਰੇ ਬਾਬੇ ਨੇ ਗੱਡਾ ਲਿਜਾ ਕੇ ਉਹਨਾਂ ਤੇ ਬਾਹਰ ਕੇ ਕੁੜੀਆਂ ਨੂੰ ਲਿਜਾਣਾ, ਤੇ ਫੇਰ ਕਪਾਹ ਗੱਡੇ ਤੇ ਲੱਦ ਕੇ ਲਿਆਉਣੀ, ਉਹਨਾਂ ਨੂੰ ਨਾਲ ਤੁਰ ਕੇ ਲਿਆਉਣਾ। ਮੇਰੇ ਬਾਬੇ ਨਾਲ ਤੁਰ ਕੇ ਆਉਣਾ ਹੁੰਦੇ ਨੇ ਨਾਲ, ਤੇ ਪਈ ਕੁੜੀਆਂ ਆਇਆ ਤੇ ਇਹਨਾਂ ਨੂੰ ਲੈ ਕੇ ਜਾਣਾ। ਆਂਟੀ ਜਦੋਂ ਤੁਸੀਂ ਨਨਕਾਣਾ ਸਾਹਿਬ ਆ ਗਏ, ਹਾਂਜੀ, ਉੱਥੇ ਗੁਰਦੁਆਰੇ ਦੇ ਅੰਦਰ ਤੇ ਠਹਿਰੇ ਕਿ ਬਾਹਰ ਠਹਿਰੇ? ਉੱਥੇ ਕੀ ਹਾਲਾਤ ਸੀ? ਨਹੀਂ, ਬਾਹਰ ਰਹੇ ਆ। ਗੁਰਦੁਆਰੇ ਅੰਦਰ ਨਹੀਂ ਜਾਣ ਦਿੰਦੇ ਸੀ? ਨਹੀਂ ਜਾਣ ਦਿੰਦੇ ਸੀ। ਉੱਥੇ ਜਗ੍ਹਾ ਥੋੜੀ ਸੀ? ਤਲਾਅ ਸੀ, ਬਹੁਤ ਸੋਹਣਾ ਤਲਾਅ, ਉੱਥੇ ਇਸ਼ਨਾਨ ਕਰਨ ਜਾਣਾ, ਕੋਈ ਡੱਕਦਾ ਨਹੀਂ ਸੀ ਗੁਰਦੁਆਰੇ ਨੂੰ ਜਾਣ ਨੂੰ। ਉੱਥੇ ਕੋਈ ਨੁਕਸਾਨ ਨਹੀਂ ਹੋਇਆ ਆਪਣਾ? ਨਹੀਂ, ਉੱਥੇ ਕੋਈ ਨਹੀਂ ਹੋਇਆ। ਕਾਫਲਾ ਕਿੱਡਾ ਕੁ ਵੱਡਾ ਸੀ ਆਪਣਾ? ਕਾਫਲਾ ਸਾਡਾ ਬਹੁਤ ਵੱਡਾ ਸੀ। ਇੱਕ ਤਾਂ ਸਾਰਾ ਪਿੰਡ ਹੀ ਬਹੁਤ ਵੱਡਾ ਸੀ, ਸਾਰਾ ਇਕੱਠਾ ਸੀ। ਹਾਂਜੀ। ਤੇ ਇਹ ਤੁਰਿਆ, ਫਿਰ ਲਾਗੋ ਕੋਈ ਹੋਰ ਵੀ ਰਲ ਗਿਆ। ਹਾਂਜੀ। ਤੇ ਉੱਥੋਂ ਤੁਰੇ, ਤੇ ਇੱਥੋਂ ਜਦ ਨਨਕਾਣੇ ਅਸੀਂ 8 ਦਿਨ ਰਹੇ ਆ। ਨਨਕਾਣਾ ਸਾਹਿਬ 8 ਦਿਨ ਰਹੇ ਆ? 8 ਦਿਨ ਰਹੇ। ਉੱਥੋਂ ਤੁਰੇ ਫਿਰ ਕਿੱਥੇ ਪਹੁੰਚੇ? ਉੱਥੋਂ ਤੁਰੇ ਤੇ ਰਾਹ 'ਚ ਅਸੀਂ ਆਏ, ਤੇ ਸਾਨੂੰ ਬਲੋਚੀ ਮੈਂਟਰੀ ਦੇ ਦਿੱਤੀ ਉਹਨਾਂ ਨੇ। ਜੇ ਪਹਿਲਾਂ ਉਹਨਾਂ ਬਲੋਚਾਂ ਨੇ ਤੇ ਨੁਕਸਾਨ ਕੀਤਾ ਆਪਣੇ ਤੁਹਾਡੇ ਪਰਿਵਾਰ ਦਾ? ਜੀ ਮਾਰੇ, ਦੁਨੀਆ ਬਹੁਤ ਮਾਰੀ। ਫੇਰ ਨਹੀਂ ਸਾਨੂੰ ਤੰਗ ਰਾਹ 'ਚ ਬੜਾ ਕੀਤਾ। ਅੱਛਾ, ਤਾਂ ਫੇਰ ਦੁਬਾਰਾ ਦੇਤੀ ਆ ਬਲੋਚੇ ਤੁਹਾਡੀ ਕੀ ਤੁਹਾਨੂੰ ਲੈ ਕੇ ਜਾਣਗੇ ਆਪਣੇ ਇੰਡੀਆ 'ਚ? ਇਹ ਜਿੱਥੇ ਤੁਸੀਂ ਜਾਣਾ ਇਹ ਵੀ ਜਾਣਗੇ। ਉਹ ਜਦ ਆਈ ਤੇ ਇਹ ਭਾਈ ਫਿਰ ਥੋੜੇ ਜਿਹੇ ਲੱਗੇ ਸੀ, ਉੱਥੇ ਰਾਤ ਪੈ ਗਈ। ਹਾਂਜੀ। ਉੱਥੇ ਰਹਿ ਤੇ ਕਹਿਣ ਲੱਗੇ ਪਈ ਅਸੀਂ ਨਹੀਂ ਜਾਣਾ, ਇਹ ਬਲੋਚੀ ਮੈਂਟਰੀ ਸਾਨੂੰ ਹੋਰ ਚਾਹੀਦੀ ਹੈ, ਦੂਜੀ ਚਾਹੀਦੀ ਹੈ। ਪਾਣੀ ਨਾ ਪੀਣ ਦੇਣ, ਝੋਨਿਆਂ 'ਚੋਂ ਐਂ ਵੀ ਨਹੀਂ ਸੀ ਹੋਣ ਦਿੰਦੇ, ਝੋਨਿਆਂ 'ਚੋਂ ਇੱਦਾਂ ਬੁੱਕਣਾ ਪਾਣੀ ਪੀਂਦੇ ਸੀ ਦੁਨੀਆ। ਜਦ ਬਲੋਚ ਮਿਲਟਰੀ ਤੁਹਾਨੂੰ ਤੰਗ ਕੀਤਾ? ਬਹੁਤ ਤੰਗ ਕੀਤਾ, ਪਰ ਉਹ ਅਸੀਂ ਆ ਕੇ ਉੱਥੇ ਰਹੇ ਰਾਤ। ਭਾਈ ਫੇਰੂ ਪਿੰਡ ਸੀ, ਭਾਈ ਫੇਰੂ ਪਿੰਡ ਚ ਠਹਿਰੇ ਆਣ ਕੇ ਉੱਥੇ ਰਾਤ ਰਹੇ ਆ। ਰਾਤ ਨਹੀਂ ਜ਼ਿਆਦਾ ਰਹੇ, 2-3। ਉੱਥੇ ਖੀਰੇ, ਗੰਨੇ, ਛੱਲੀਆਂ ਲੋਕੀ ਖਾ ਕੇ ਬਿਮਾਰ ਵੀ ਹੋਏ, ਮਰੇ ਵੀ ਆ ਉੱਥੇ, ਬਹੁਤ ਮਰੇ। ਤੇ ਝੋਨੇ ਚ ਪਾਣੀ, ਚੂੜੀਆਂ ਦਾ ਪਾਣੀ ਪੀਣਾ ਤੈਨੂੰ ਉਹ ਵੀ ਪੀਣ ਨਹੀਂ ਦਿੰਦੇ? ਉਹ ਪੀਣ ਨਹੀਂ ਸੀ ਦਿੰਦੇ, ਹੁਣ ਹੀ ਨਹੀਂ ਸੀ ਦਿੰਦੇ ਪਾਸੇ ਤੇ।
ਫਿਰ ਇਹਨੇ ਆਖਿਆ ਵੀ ਅਸੀਂ ਨਹੀਂ ਜਾਣਾ ਤੁਹਾਡੇ ਨਾਲ, ਸਾਨੂੰ ਦੂਜੀ ਮਿਲਟਰੀ ਚਾਹੀਦੀ। ਫਿਰ ਮਿਲਟਰੀ ਹੋਰ ਮਿਲੀ? ਫਿਰ ਸਾਨੂੰ ਮਿਲੀ। ਉਹਨੇ ਫਿਰ ਜਿੱਥੇ ਬਹਿਣਾ ਨਲਕਾ ਲਾ ਦੇਣਾ। ਅੱਛਾ ਜੀ। ਫਿਰ ਉਹ ਮਿਲਟਰੀ ਕਿਹੜੀ ਸੀ, ਸਿੱਖਾਂ ਦੀ ਸੀ ਜਾਂ ਕੌਣ ਸੀ? ਨਹੀਂ, ਹੈ ਮੁਸਲਮਾਨਾਂ ਦੀ ਸੀ, ਸਿੱਖਾਂ ਦੀ ਉੱਥੇ ਕਿੱਥੇ ਸੀ। ਅੱਛਾ ਜੀ। ਮੁਸਲਮਾਨਾਂ ਦੀ, ਪਰ ਹੈ ਚੰਗੀ ਸੀ। ਉਹਨਾਂ ਨੇ ਵੀ ਤੁਹਾਨੂੰ ਫਿਰ ਆਪਣੇ ਉੱਥੋਂ ਫਿਰ ਉੱਠ ਕੇ ਤੁਸੀਂ ਆਪਣੇ ਕਿੱਥੇ ਪਹੁੰਚੇ? ਫਿਰ ਰਾਹ 'ਚ ਬੜੇ, ਫਿਰ ਅਸੀਂ ਫਿਰੋਜ਼ਪੁਰ ਅਸਲੀ ਜਦ ਆਏ ਹਾਂ ਨਾ, ਫਿਰੋਜ਼ਪੁਰ ਇੰਨੀ ਸਿੱਖਾਂ ਨੇ ਬੜਾ ਮੁਸਲਮਾਨਾਂ ਦਾ ਵੱਢਿਆ ਸੀ, ਤਾਂ ਸਿੱਖਾਂ ਨੇ ਮੁਸਲਮਾਨਾਂ ਨੂੰ ਬਹੁਤ ਵੱਢਿਆ ਸੀ। ਬਹੁਤ ਵੱਢਿਆ ਸੀ। ਉਹਨੇ ਉੱਥੇ ਸਾਨੂੰ ਡੱਕ ਲਿਆ। ਫਿਰ ਲੰਘਣ ਨਾ ਦੇ। ਕੌਣ, ਮੁਸਲਮਾਨ ਕਿ ਸਿੱਖ? ਮੁਸਲਮਾਨ। ਅਜੇ ਮੁਸਲਮਾਨ ਸੀ ਫਿਰੋਜ਼ਪੁਰ ਬੜੇ ਹੀ ਆ। ਬੜੇ, ਅੱਛਾ ਜੀ। ਹਾਂਜੀ। ਜਾ ਬੱਲੋ ਦੇ ਹੈਡ ਤੇ, ਤਾਂ ਉੱਥੇ ਉਹਨੇ ਬੜੀ ਮੁਸ਼ਕ ਆਏ। ਫਿਰ ਉਹ ਕਹਿਣ ਹੁਣ ਇਹਨਾਂ ਨੂੰ ਲੰਘਣ ਨਹੀਂ ਦੇਣਾ, ਸਾਡਾ ਕਾਫਲਾ ਮਾਰਿਆ, ਅਸੀਂ ਵੀ ਨਹੀਂ ਲੰਘਣ ਦੇਣਾ। ਅੱਛਾ, ਮੁਸਲਮਾਨ ਕਹਿ ਰਹੇ ਜੀ ਸਾਡੇ ਬੰਦੇ ਮਾਰੇ ਤਾਂ ਅਸੀਂ ਇਹਨਾਂ ਨੂੰ ਮਾਰਨ ਲੰਘਣ ਨਹੀਂ ਦੇਣਾ। ਇਹ ਕਿਸ ਤਰ੍ਹਾਂ ਮਸਲਾ ਹੱਲ ਹੋਇਆ? ਪਰ ਨਹੀਂ, ਉਹ ਜਿਹੜੀ ਮਿਲਟਰੀ ਸੀ ਨਾਲ, ਜਿਹੜੀ ਸਾਡੇ ਨਾਲ ਜਿਹੜੀ ਵੀ ਸੀ, ਹਾਂਜੀ। ਉਹਨਾਂ ਆਖਿਆ ਵੀ ਇਹ ਗੱਲ ਨਹੀਂ ਹੋਣੀ, ਹੁਣੀ ਆ ਗਏ ਆ ਹਿੰਦੁਸਤਾਨ 'ਚ। ਹੁਣ ਉਹ ਕਹਿੰਦੇ ਉਹ ਵੀ ਪਾਕਿਸਤਾਨ 'ਚ ਆ ਹੀ ਗਏ ਸੀ, ਇਹ ਵੀ ਉਰਲੇ ਪਾਸੇ ਆ, ਉਹ ਵੀ ਉਰਲੇ ਪਾਸੇ ਸੀ ਉੱਧਰ। ਉਹਨੇ ਮਾਰੇ, ਅਸੀਂ ਲੰਘਣ ਨਹੀਂ ਦੇਣਾ ਕਾਫਲਾ। ਉਹ ਫਿਰ ਕਹਿਣ ਲੱਗੇ ਇਹ ਗੱਲ ਨਹੀਂ ਹੁਣ ਹੋਣੀ, ਇਹ ਤਾਂ ਫਿਰ ਹੁਣ ਲੰਘੂਗਾ। ਉੱਥੇ ਫਿਰ ਹੋਰ ਕਹਿੰਦੇ ਆ ਗਈ ਮਿਲਟਰੀ ਬਹੁਤ ਜਿੱਦਾਂ, ਅਤੇ ਫਿਰ ਉਹਨੇ ਆਖਿਆ ਵੀ ਨਹੀਂ ਤੁਸੀਂ ਹੁਣ ਕਿਸੇ ਪਾਸੇ ਨਾ ਜਾਇਓ ਅਤੇ ਇੱਥੇ ਆਪਣੇ ਗੱਡਿਆਂ 'ਤੇ ਰਮਾਨ ਕਰੋ। ਫਿਰ ਉੱਥੇ ਅਸੀਂ ਰਾਤ ਰਹੇ। ਰਾਤ ਰਹੇ? ਰਾਤ ਰਹੇ। ਫਿਰ ਅਗਲੇ ਦਿਨ ਕੱਢਿਆ ਸਾਨੂੰ ਉੱਥੋਂ ਨਹੀਂ, ਪਰ ਕਿਹਾ ਕੁਛ ਨਹੀਂ, ਰੌਲੀ ਬਹੁਤ ਪਾਈ। ਮੁਸਲਮਾਨ ਰੌਲਾ ਬਹੁਤ ਪਾਇਆ, ਕੋਈ ਨੁਕਸਾਨ ਨਹੀਂ ਕੋ ਹੋਇਆ? ਨਾ, ਕਿਹਾ ਕੁਛ ਨਹੀਂ, ਰੌਲਾ ਬਹੁਤ ਪਾਇਆ। ਉੱਥੋਂ ਫਿਰੋਜ਼ਪੁਰ ਤੁਸੀਂ ਆਪਣੇ ਜੋ ਇੰਡੀਆ ਦੇ ਪਾਸੇ ਇੰਡੀਆ ਦੇ ਪਾਸੇ ਆਏ। ਉੱਥੇ ਇੱਕ ਪਿੰਡ ਆਇਆ। ਕਿਹੜਾ? ਪਤਾ ਨਹੀਂ, ਕੋਈ ਲਾਗੇ ਸੀ, ਹੁਣ ਪਿੰਡ ਦਾ ਤਾਂ ਪਤਾ ਨਹੀਂ। ਹਾਂਜੀ। ਤੇ ਮੀਂਹ ਉੱਥੇ ਪੈਣ ਲੱਗ ਪਿਆ, ਬਹੁਤ ਮੀਂਹ ਪਿਆ, ਬਹੁਤ ਜ਼ਿਆਦਾ ਮੀਂਹ ਪਿਆ। ਮੀਂਹ ਵਰਦੇ 'ਚ ਹੀ ਫਿਰ ਅਸੀਂ ਉੱਥੇ ਪਿੰਡ 'ਚ ਜਿੱਥੇ ਕਿਸੇ ਨੂੰ ਥਾਂ ਮਿਲਿਆ ਉੱਥੇ ਵੜ ਗਏ। ਉਹ ਜਿਹੜੀ ਮੇਰੀ ਸੱਸ ਸੀ, ਉਹਦਾ ਕੋਈ ਇੱਕ ਨਿੱਕਾ ਮੁੰਡਾ ਸੀ, ਉਹ ਮਰ ਗਏ। ਤੋਂ ਹੈ ਜਾ ਪਿਆ ਲੋਕਾਂ ਨੂੰ ਬਹੁਤ। ਤੁਹਾਡਾ ਮਤਲਬ ਵੀ ਤੁਹਾਡਾ ਦੇਰ ਲੱਗਦਾ ਸੀ ਛੋਟਾ, ਲਿਆ ਤੇ ਤੁਹਾਡੀ ਸੱਸ ਉਹ ਉੱਥੇ ਹੈ ਉੱਥੇ ਪੂਰੇ ਹੋ ਗਏ? ਉੱਥੇ ਉਹ ਪੂਰੇ ਹੋ ਗਏ। ਹੋਰ ਪਿੰਡ ਦੇ ਹੋਰ ਬਹੁਤ ਹੋਏ ਹਨਾ। ਤੇ ਇੱਕ ਸਾਡਾ ਨੂਪਾ ਸੀ, ਉਹਦੀ ਭੈਣ ਸੀ, ਹੱਸ ਵੇ ਵੀਰ ਮੈਨੂੰ ਪਾਣੀ ਦੇ ਘੁੱਟ। ਉਹ ਕਹੇ ਭੈਣ ਪਾਣੀ ਕਿੱਥੋਂ ਲਿਆ ਕੇ ਦੇਵਾਂ, ਪਾਣੀ ਹੈ ਹੀ ਨਹੀਂ। ਪਾਣੀ ਪੀਣ ਨੂੰ ਮੁਸ਼ਕਿਲ ਸੀ? ਪਾਣੀ ਹੈ ਹੀ ਨਹੀਂ ਸੀ। ਉਹ ਫਿਰ ਪੱਗ ਆਪਣੀ ਭਿਉਂ ਕੇ ਮੀਂਹ ਦੇ ਵਿੱਚ ਤੇ ਉਹਦੇ ਮੂੰਹ 'ਚ ਨਿਚੋੜੀ ਪਾਣੀ। ਪੱਗ ਨੂੰ ਪੇ ਆਪਣੇ ਉੱਥੇ ਵੀ ਕਿੰਨੇ ਰਹੇ, ਕਿੰਨੇ ਦਿਨ ਰਹੇ ਉੱਥੇ? ਅਸੀਂ ਵੀਕ ਰਹੇ, ਫਿਰ ਹਫ਼ਤਾ ਕੁ ਰਹੇ ਉੱਥੇ। ਹਾਂਜੀ। ਜਾ ਤੇ ਫਿਰ ਉੱਥੋਂ ਆਪਣੇ ਤੁਰੇ ਆਪਣੇ ਫਿਰ ਪਹੁੰਚੇ ਆਪਣੇ ਤੇ ਉੱਥੇ ਇਹਨਾਂ ਦਾ ਪਿਓ ਬੜਾ ਬਿਮਾਰ ਹੋ ਗਿਆ। ਉਹ ਮਾਂ ਨੂੰ ਛੱਡ ਕੇ ਆਇਆ ਦੱਬ ਕੇ। ਲੋਕੀ ਰਾਹ 'ਚ ਬਹੁਤ ਮਰੇ, ਚੁੱਕਦਾ ਹੀ ਨਹੀਂ ਸੀ ਕੋਈ, ਉੱਥੇ ਸੁੱਟ ਦਿੰਦਾ ਸੀ। ਦੇਖੋ ਆਪਣਾ ਉਹ ਪਰਿਵਾਰਕ ਮੈਂਬਰ ਜਿਹਦੇ ਨਾਲ ਇੰਨਾ ਪਿਆਰ ਹੋਣ ਤੇ ਜਦੋਂ ਉਹਦੀ ਮੌਤ ਹੋ ਜਾਂਦੀ ਕੋਈ ਸਾਂਭਦਾ ਉਹ ਨਾ, ਉੱਥੇ ਛੱਡ ਕੇ ਤੇ ਤੁਰ ਪੈਂਦੇ ਸੀ ਸੜਕ ਤੇ ਇਹਨੇ ਤਾਂ ਫਿਰ ਚੁੱਕ ਕੇ ਉਹਨੂੰ ਕੋਈ ਸੰਦ ਹੀ ਨਹੀਂ ਸੀ, ਨਾ ਕੋਈ ਕਹੀ, ਨਾ ਕੋਈ ਕਿਸੇ ਕੁਛ ਵੀ ਨਾ। ਵੀ ਮਿੱਟੀ ਮਿੱਟੀ ਪਾ ਕੇ ਆਏ ਹੁਣ, ਉਹ ਬੀਬੀ ਹੱਸੋ ਨੂੰ ਵੀ ਤੇ ਇਹਨਾਂ ਨੂੰ ਵੀ। ਤੇ ਇਹ ਆਉਂਦੇ ਬਿਮਾਰ ਹੋ ਗਏ, ਬੜਾ ਬਿਮਾਰ ਰਹੇ। ਫਿਰ ਇਹਨਾਂ ਨੂੰ ਆਪਣੇ ਮਤਲਬ ਵੀ ਤੁਸੀਂ ਹੁਣ ਆਪਣੇ ਪੋਤਿਆਂ ਨੂੰ ਪੁੱਤਾਂ ਨੂੰ ਕਿੱਦਾਂ ਦੱਸਦੇ ਹੋਵੋਗੇ ਵੀ ਤੁਹਾਡੀ ਦਾਦੀ ਨੂੰ ਦਾਗ ਵੀ ਨਹੀਂ ਦਿਸ ਗਏ? ਨਾ ਨਾ, ਇਹਨੇ ਕਦੇ ਪੁੱਛਿਆ ਹੀ ਨਹੀਂ, ਕਦੇ ਸਵਾਲ ਹੀ ਕਦੇ ਜਰਨੈਲ ਕਰਦਾ ਗੱਲ, ਵੱਡਾ ਜਿਹੜਾ ਵੱਡਾ ਬੇਟਾ ਪੁੱਛਦਾ ਜਾ ਵੀ ਮਤਲਬ ਕਿ ਵੀ ਦਾਦੀ ਸਾਡੀ ਕਿੱਥੇ ਕਿੱਦਾਂ ਹੋਈ? ਹਾਂਜੀ। ਕਿੱਦਾਂ ਹੋਈ? ਤੇ ਚਾਚੇ ਬਾਰੇ ਪੁੱਛਦਾ ਹੋਊਗਾ ਆਪਣੇ ਵੀ? ਹਾਂ, ਉਹ ਚਾਚੀ ਸਾਡੇ ਫਿਰ ਨਾਲ ਰਹੀ 6 ਮਹੀਨੇ। ਫਿਰ ਉਹਦਾ ਇੱਥੇ ਗੁਰਦਾਸਪੁਰ ਦੇ ਲਾਗੇ ਉਹਦੇ ਪੇਕੇ ਸੀ, ਉੱਥੇ ਫਿਰ ਜਦੋਂ ਉੱਥੋਂ ਫਿਰ ਪਿੰਡੋਂ ਤੁਸੀਂ 8 ਦਿਨਾਂ ਹਫ਼ਤੇ ਬਾਅਦ ਤੁਰੇ ਆ ਤੇ ਕਿਹੜੀ ਜਗ੍ਹਾ ਗਏ ਉੱਥੋਂ? ਭਾਈ ਫਿਰ ਪਹਿਲਾਂ ਤਾਂ ਨਾ ਨਹੀਂ, ਜਦੋਂ ਆਪਣੇ ਤੁਹਾਡੀ ਸੱਸ ਦਾ ਤੇ ਤੁਹਾਡੇ ਦੇਰ ਦਾ ਸੰਸਕਾਰ ਕਰਤਾ ਹਾਂਜੀ, ਤੇ ਉੱਥੋਂ ਫਿਰ ਹਫ਼ਤੇ ਬਾਅਦ ਤੁਸੀਂ ਤੁਰੇ ਆ ਤੇ ਕਿਹੜੇ ਪਿੰਡ ਗਏ? ਫਿਰ ਰਾਜ ਤੁਰੇ ਤੁਰੇ। ਉਹ ਇੱਕ ਸਾਡਾ ਮੁੰਡਾ ਸੀ ਕਾਨੂੰ ਕੋ, ਉਹ ਕਿਤੇ ਖਲੋਣੇ ਹੀ ਨਹੀਂ ਸੀ ਦਿੰਦਾ। ਗਾਂਹ ਜਾਣਾ, ਗਾਂਹ ਜਾਣਾ, ਗਾਂਹ ਜਾਣਾ।
ਜਾਂਦੇ ਜਾਂਦੇ ਰਾਹ 'ਚ ਬਥੇਰਾ ਠਹਿਰੇ ਰਾਤਾਂ, ਤੇ ਕਿੱਥੇ ਨਵਾਰਸੀ ਆ, ਉੱਥੇ ਜਾ ਕੇ ਫਿਰ ਨਵਾਰਸੀ ਆਪਣੇ ਕਿਹੜੀ ਜਗ੍ਹਾ ਨਵਾਰਸੀ ਪਿੰਡ? ਕੁਲਛੇਤਰ ਦੇ ਲਾਗੇ ਹੈ ਲਾਡੂ ਉੱਥੋਂ ਫਿਰੋਜ਼ਪੁਰ ਤੋਂ ਕੁਰੂਕਸ਼ੇਤਰ ਕਿੱਦਾਂ ਪਹੁੰਚੇ? ਗੱਡੀਆਂ ਤੇ ਆਏ? ਗੱਡਿਆਂ 'ਤੇ ਗੱਡੀਆਂ ਤੇ। ਗੱਡਿਆਂ 'ਤੇ। ਕਿੰਨੇ ਕੁ ਦਿਨ ਲੱਗੇ? ਅਸੀਂ ਇਹ ਵੇਲਾ ਵੀ ਭਾਦਰੋਂ 15 ਨੂੰ ਨਿਕਲੇ ਆ, ਹਾਂਜੀ। ਤੇ ਅੱਸੂ ਦੀ ਪਹਿਲੀ ਵਾਲੇ ਦਿਨ ਅਸੀਂ ਕੱਤੇ ਦੀ ਪਹਿਲੀ ਵਾਲੇ ਦਿਨ ਆਏ। 2 ਮਹੀਨੇ ਅਸੀਂ ਰਾਹ 'ਚ ਡੇਢ 2 ਮਹੀਨੇ ਲੱਗੇ ਤੁਹਾਨੂੰ ਗੱਡੀਆਂ ਤੇ ਗੱਡਿਆਂ 'ਤੇ। ਤੇ ਹਰਿਆਣੇ ਦੀ ਕੁਰੂਕਸ਼ੇਤਰ ਪਹੁੰਚਣ ਵਾਸਤੇ। ਲੁਧਿਆਣੇ ਅਸੀਂ 2 ਦਿਨ ਰਹੇ ਆ, ਲੁਧਿਆਣੇ ਬਾਹਰ। ਤੇ ਉੱਥੇ ਕੁਰੂਕਸ਼ੇਤਰ ਆਣ ਕੇ 5 ਸਾਲ ਰਹੇ? ਹਮ, ਉੱਥੇ ਆਣ ਕੇ 5 ਸਾਲ ਰਹੇ ਕੁਰੂਕਸ਼ੇਤਰ? ਉੱਥੇ 5 ਸਾਲ ਰਹੇ। ਫਿਰ ਉੱਥੇ ਵੀ ਜ਼ਮੀਨ ਦਾ ਮਸਲਾ ਹੋਇਆ, ਫਿਰ ਦੁਬਾਰਾ ਫਿਰ ਆਪਣੇ ਜ਼ਮੀਨ ਉਹਨੇ ਪਾਤੀ ਸੀ ਉੱਥੇ, ਕਹਿੰਦੇ ਸੀ ਇਹ ਪੱਕੀ ਕਰ ਦਿੰਨੇ ਤੁਹਾਨੂੰ ਜ਼ਿਆਦਾ, ਤੇ ਕਹਿੰਦੇ ਨਹੀਂ ਅਸੀਂ ਇਹ ਫਿਰ ਰੋਜ਼ ਜਲੰਧਰ ਆਉਂਦੇ ਹੁੰਦੇ ਸੀ ਇਕੱਠੇ ਹੋ ਕੇ ਬੰਦੇ। ਅੱਛਾ ਜੀ। ਕਹਿਣਾ ਅਸੀਂ ਤਾਂ ਜਾਣਾ ਆ ਆਪਣੇ ਜ਼ਿਲ੍ਹੇ ਜਾਣਾ। ਉੱਥੋਂ ਫਿਰ ਸਾਡੀ ਜ਼ਮੀਨ ਇਹਨੇ ਪਾਤੀ ਫਤਿਹਗੜ੍ਹ ਚੂੜੀਆਂ। ਫਤਿਹਗੜ੍ਹ ਚੂੜੀਆਂ, ਹਾਂਜੀ। ਲਿਆ ਉੱਥੇ ਕੋਈ ਕਾਲ ਗਿਆ ਸੀ, ਉਹ ਬੜਾ ਬੰਦਾ ਵੱਡਾ ਸੀ। ਉੱਥੋਂ ਅਸੀਂ ਤੁਰ ਪਏ, ਆ ਗਏ ਇੱਥੇ ਫਤਿਹਗੜ੍ਹ, ਤੇ ਉਹਨੇ ਸਾਡੀ ਚੜਾ ਕੇ ਤਾਂ ਆਪਣੀ ਪਵਾ ਲਈ। ਆਪਣੀ ਕੋਲ ਸਾਲ ਫਿਰ ਅਸੀਂ ਉੱਥੇ ਰਹੇ। ਉੱਥੇ ਰਹੇ। ਫਿਰ ਉੱਥੋਂ ਫਿਰ ਗਾਂ ਉੱਥੋਂ ਫਿਰ ਅਸੀਂ ਕਿਲ੍ਹਾ ਟੇਕ ਸਿੰਘ ਕਰਾਟੇ ਸਿੰਘ ਆਏ। 6 ਸਾਲ ਰਾਹ 'ਚ ਰਹੇ ਹਾਂ ਅਸੀਂ। ਤੁਸੀਂ 1947 ਦੇ ਉਜੜੇ 6 ਸਾਲ ਤੇ ਸਾਨੂੰ 1953 ਦੇ ਵਿੱਚ ਜਾ ਕੇ ਤੁਹਾਨੂੰ ਦੁਆਰਾ ਘਰ ਆਪਣੇ ਫਿਰ ਸਾਨੂੰ ਮਿਲੀ, ਤੇ ਫਿਰ ਇੱਥੇ ਕਿਲ੍ਹੇ ਟੇਕ ਸਿੰਘ ਆਏ ਹਾਂ। ਬੜਾ ਲੰਬਾ ਸਫ਼ਰ ਸੀ, 6 ਸਾਲ। ਬੜਾ ਲੰਬਾ ਸਫ਼ਰ। ਆਂਟੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਹ ਬੜੀ ਜਾਨੀ ਖੁਸ਼ੀ ਨਾਲ ਆਪਣੇ ਵੀ ਸਾਨੂੰ ਹੋਈ ਹੈ ਤੁਹਾਨੂੰ ਮਿਲ ਕੇ। ਤਾਂ ਤੁਹਾਨੂੰ ਅੱਜ ਵੀ ਯਾਦ ਆ ਵੀ ਕਿੱਦਾਂ ਹੋਈਆਂ ਮੈਂ ਤੁਸੀਂ ਵੀ ਕਰਮ ਵਾਲੇ ਆ। ਜਾਂ ਆਏ ਇੱਕ ਵਾਰੀ? ਮੈਂ 3 ਵਾਰੀ ਜਾਇਆ ਹੀ ਪਾਕਿਸਤਾਨ। 3 ਵਾਰੀ ਪਾਕਿਸਤਾਨ ਜਾਏ? ਜਾਏ। ਉਹ ਇੱਕ ਵਾਰੀ ਜਦ ਗਈ ਉਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਨਾ ਸਾਡਾ ਪਿੰਡ ਫਿਰਾਇਆ, ਮੈਂ ਉੱਥੇ ਜਾਣਾ। ਮੁੰਡਾ ਜਿਹਾ ਸੀ ਟੈਕਸੀ ਵਾਲਾ, ਹਾਂਜੀ। ਉਹ ਭਲਾ ਮਾਨਸ ਸੀ, ਉਹ ਸਾਨੂੰ ਲੈ ਕੇ ਨਹੀਂ ਗਿਆ। ਉਹਨੂੰ ਉੱਥੇ ਸਾਨੂੰ ਘੁਮਾਇਆ, ਜਿੱਦਾਂ ਸਾਰੇ ਸ਼ਹਿਰ ਲਾਗੇ ਲਾਗੇ ਨਨਕਾਣਾ ਸਾਹਿਬ ਦਿਖਾਇਆ? ਨਨਕਾਣਾ ਸਾਹਿਬ, ਫਿਰ ਪੰਜਾ ਸਾਹਿਬ, ਹਾਂਜੀ। ਕਰਤਾਰਪੁਰ। ਅੱਛਾ। ਤੇ ਤੁਹਾਡੇ ਆਪਣੇ ਸਹੁਰੇ ਨਹੀਂ ਲੈ ਕੇ ਗਿਆ? ਨਹੀਂ ਉਦੋਂ ਨਹੀਂ ਉਲ ਗਿਆ। ਫਿਰ ਨਹੀਂ ਉਦੋਂ ਲ ਗਿਆ, ਪਾਲੋ ਸੀ ਮੇਰੇ ਨਾਲ। ਤੇ ਇਹ ਇੱਥੋਂ ਮੈਨੂੰ ਅਸਲ ਬੀਬੀ ਵਿਗੜਦਾ, ਤਾਂ ਉਹਨੇ ਮੈਨੂੰ ਦਿੱਤਾ ਸਾਡੇ ਮੁਸਲਮਾਨ ਦਾ ਫੋਨ ਨੰਬਰ ਦਿੱਤਾ। ਕਹਿੰਦੀ ਭਾਪੀ ਤੂੰ ਉਹਨੂੰ ਉੱਥੇ ਕਰੀ, ਉਹ ਤੈਨੂੰ ਲੈ ਜਾਊਗਾ। ਇਹ ਕਿਹੜੇ ਸਾਲ ਦੀ ਗੱਲ ਹੈ? ਮੈਨੂੰ ਸਾਲ ਦਾ ਹੁਣ 15 16 17 ਹੋ ਗਿਆ ਹੁਣੇ। 16 ਸਾਲ ਹੋ ਗਏ ਇਸ ਗੱਲ ਨੂੰ। ਜਾ ਸੀ ਉਦੋਂ ਛੋਟਾ ਜਿਹਾ, ਜਾਂ ਪਹਿਲੀ ਵਾਰ ਅਸੀਂ ਗਏ। ਤੇ ਫਿਰ ਤੁਹਾਨੂੰ ਉਦੋਂ ਤੁਸੀਂ ਪਹਿਲੇ ਪਿੰਡ ਗਏ, ਪਿੰਡ ਵਾਲਿਆਂ ਪਛਾਣਿਆ ਤੈਨੂੰ? ਫਿਰ ਉੱਥੇ ਨਾ ਮੈਂ ਕਿਹਾ ਪਾਲੋ ਛੱਡ, ਆਪਾਂ ਦੋ ਜਣੀਆਂ ਨੇ ਕਿੱਥੇ ਜਾਣਾ ਹੈ। ਹਾਂਜੀ। ਤੇ ਸਾਡੇ ਨਾਲ ਨਾ ਇੱਕ ਗੁਰਦਾਸਪੁਰ ਦਾ ਟੀਚਰ ਸੀ ਤੇ ਟੀਚਰਾਣੀ ਸੀ, ਉਹ ਦੋਏ ਰਲ ਗਏ। ਤੇ ਇੱਕ ਮੁੰਡਾ ਜਿਹਾ ਸੀ ਤੇ ਕੁੜੀ ਸੀ ਅੰਮ੍ਰਿਤਸਰ ਦੀ, ਹਾਂਜੀ। ਉਹ ਰਲ ਗਈ। ਇਹ ਕਹਿੰਦੇ ਆਪਾਂ ਇਕੱਠੇ ਰਵਾਂਗੇ, ਤੁਸੀਂ ਦੋਏ ਇਕੱਲੀਆਂ ਆ। ਅਸੀਂ ਆਖਿਆ, ਉਹਨੇ ਆਖਿਆ ਵੀ ਚਲ ਆਪਾਂ ਇਕੱਠੇ ਰਵਾਂਗੇ। ਤੇ ਤੁਸੀਂ ਜਦੋਂ ਤੁਸੀਂ ਪਿੰਡ ਗਏ, ਪਿੰਡ ਵਿੱਚ ਆਪਣੇ ਸਹੇਲੀਆਂ ਨੂੰ ਪਛਾਣਿਆ? ਉੱਥੇ ਸਹੇਲੀਆਂ ਉਦੋਂ ਹੈ ਹੀ ਨਹੀਂ ਸੀ, ਇੰਨੀ ਸਾਲੀ ਬਹੁਤ ਚਿਰੀ ਦੀ ਗਈ ਸੀ। ਤੇ ਪਿੰਡ ਦਾ ਬੰਦਾ ਕੋਈ ਨਹੀਂ ਪੁਰਾਣਾ ਮਿਲਿਆ? ਨਾ ਘਰ ਤੁਹਾਡਾ ਦੇਖਿਆ ਜਾ ਕੇ? ਘਰ ਦੇਖਿਆ ਜਦ ਲਹਿਰਪੁਰੋਂ ਗਾਹ ਗਏ, ਮੈਂ ਕਿਹਾ ਅੱਜ ਕੋਟ ਆ ਗਈ। ਉਹ ਕਹਿੰਦਾ ਆਂਟੀ ਤੈਨੂੰ ਸਾਰਾ ਪਤਾ? ਮੈਂ ਕਿਹਾ ਮੈਂ ਕਿੱਡੀ ਸਾਰੀ ਸੀ, ਮੈਂ ਕਿਹੜੀ ਛੋਟੀ ਸੀ। 22 ਸਾਲ ਦੀ ਉਮਰ ਚੰਗੀ ਹੁੰਦੀ ਆ। ਮੈਂ ਕਿਹਾ ਆ ਸੜਕ ਛੀਨੇ ਨੂੰ ਜਾਂਦੀ ਹੈ ਤਾਂ ਆਹ ਸਾਡੇ ਪਿੰਡ ਨੂੰ ਜਾਂਦੀ ਹੈ। ਤੇ ਫਿਰ ਉਹ ਸਾਨੂੰ ਲੈ ਗਿਆ, ਫਿਰ ਉਸ ਗਲੀ ਮੋੜਿਆ। ਮੈਂ ਕਿਹਾ ਪਹਿਲੀ ਗਲੀ ਮੋੜ ਇੱਥੇ। ਤੇ ਉਹ ਜਿਹੜੇ ਸਾਡੇ ਘਰ ਕੱਚੇ ਸੀ ਉਹ ਤਾਂ ਢਹਿ ਗਏ ਸੀ। ਹਾਂਜੀ। ਤੇ ਇੱਕ ਮੇਰੇ ਚਾਚੇ ਨੇ ਪੱਕੇ ਛੱਤੇ ਸੀ, ਤਾਂ ਉਹ ਖੜੇ ਸੀ। ਉੱਦਾਂ ਹੀ। ਤੇ ਉਹ ਸਾਡੇ ਗਲ ਦੀ ਜਿਹੜੀ ਘਰ ਦੀ ਗਲੀ ਸੀ ਉਹ ਉੱਦਾਂ ਹੀ ਸੀ ਜੀ। ਜਦੋਂ ਤੁਸੀਂ ਪਿੰਡ ਗਏ ਆ, ਤੁਹਾਨੂੰ ਮੁਸਲਮਾਨ ਵੀਰਾਂ ਨੇ ਬੜੀ ਇੱਜ਼ਤ ਬਣ ਦਿੱਤਾ? ਬੜਾ ਇਤਮਾਨ ਦਿੱਤਾ। ਫਿਰ ਉਹ ਕਵੇ ਜਦ ਅਸੀਂ ਇੱਥੇ ਕੋਟ ਰਹੇ ਆਏ ਆ ਨਾ, ਪਾਲੋ ਕਹਿੰਦੀ ਨਹੀਂ ਭੈਣ ਜੀ ਜਾਣਾ, ਤੂੰ ਕਹਿੰਦੀ ਸੀ ਜਾਣਾ ਹੈ। ਮੈਂ ਕਿਹਾ ਚੰਗਾ।
ਅਸੀਂ ਉੱਥੇ ਪੁੱਛਿਆ ਟੈਕਸੀ ਵਾਲੇ ਨੂੰ ਤੇ ਉਹ ਕਹਿੰਦਾ ਵੀ ਮੈਂ ਲੈ ਜਾਣਾ ਤੇ ਭਾਲੂ ਕਹਿੰਦੀ ਇਸ ਫੋਨ ਕਰ ਲੈ ਜਿਹੜਾ ਫੋਨ ਆਉਂਦਾ ਤੇ ਫੋਨ ਕੀਤਾ ਤੇ ਉਹ ਕਹਿੰਦਾ ਵੀ ਮੈਂ ਨਾ ਵੀ ਟੈਕਸੀ ਲੈ ਕੇ ਹੁਣੇ ਹੀ ਆ ਜਾਣਾ ਹੈ। ਉਹਨੇ ਫਿਰ ਸਾਡੇ ਵੱਡਿਆਂ ਦਾ ਨਾਂ ਲਿਆ ਤੇ ਕਹਿੰਦਾ ਆਹੋ ਭੂਆ ਦੀ ਫੋਨ ਤਾਂ ਅਸੀਂ ਜਾਣਦੇ ਹਾਂ, ਉਹ ਤਾਂ ਸਾਨੂੰ ਬਹੁਤ ਚਲੋ ਅਸੀਂ ਆਖਿਆ ਵੀ ਟੈਕਸੀ ਲੈ ਕੇ ਨਾ ਆ ਤੇ ਅਸੀਂ ਟੈਕਸੀ ਲੈ ਕੇ ਆ ਜਾਂਦੇ ਹਾਂ, ਸਾਨੂੰ ਉੱਥੇ ਕੋਟਲੇ ਲੈ ਜੀ। ਤੇ ਉਹ ਕਹਿੰਦਾ ਚੰਗਾ ਚੱਲ। ਉਹ ਫਿਰ ਅਸੀਂ ਉੱਥੇ ਗਏ ਤੇ ਕਹਿੰਦੇ ਕਿੱਥੇ ਜਾਣਾ? ਮੈਂ ਕਿ ਵੱਡੇ ਬਾਜ਼ਾਰ ਵੱਡੇ ਖੂਹ 'ਤੇ ਚੱਲੋ। ਉਦੋਂ ਅਜੇ ਉੱਦਾਂ ਹੀ ਸੀ ਸਭ ਕੁਛ ਉਹ ਪਿੰਡ ਸਾਡਾ। ਤੇ ਉਹ ਉੱਥੇ ਗਏ ਤੇ ਉੱਥੇ ਦੁਨੀਆ ਇਕੱਠੀ ਹੋ ਗਈ ਖੂਹ ਦੇ ਉੱਤੇ। ਇੰਡੀਆ ਤੋਂ ਬੰਦੇ ਆਏ, ਇੰਡੀਆ ਤੋਂ ਬੰਦੇ ਬੁੱਢੀਆਂ ਆਈਆਂ, ਇੰਨੀ ਦੁਨੀਆ ਇਕੱਠੀ ਹੋਈ। ਤੇ ਉਹ ਜਿਹੜਾ ਗੁਰਦੁਆਰੇ ਰਹਿੰਦਾ ਸੀ ਸਰਪੰਚ ਸੀ ਪਿੰਡ ਦਾ। ਹਾਂਜੀ। ਤੇ ਉਹ ਕਹਿੰਦਾ ਇੱਥੇ ਕੀ ਆ ਵੀ ਇੰਨੀ ਦੁਨੀਆ ਇਕੱਠੀ ਹੋਈ ਹੈ ਤੇ ਕਿ ਇੰਡੀਆ ਤੋਂ ਆਏ। ਉਹ ਕਹਿੰਦੇ ਸਾਰੇ ਪਰਾਂ ਹਟ ਜਾਓ, ਇਹਨਾਂ ਨੂੰ ਇਕੱਲਿਆਂ ਨੂੰ ਛੱਡ ਦਿਓ, ਕਿਉਂ ਤੁਸੀਂ ਇੰਨਾ ਚਿਰ ਮੁੱਟ ਪਾਇਆ ਹੈ। ਉਹ ਕਹਿੰਦਾ ਵੀ ਚੱਲ ਵੀ ਆਂਟੀ ਤੁਸੀਂ ਸਾਡੇ ਨਾਲ ਚੱਲੋ, ਵੀ ਜਿਹੜਾ ਗੁਰਦੁਆਰਾ ਸੀ ਤੁਹਾਡਾ ਅਸੀਂ ਉੱਥੇ ਰਹਿੰਦੇ ਹਾਂ ਤੇ ਵੀ ਚਲੋ। ਭਾਲੂ ਕਹਿੰਦੀ ਨਹੀਂ ਜਾਣਾ ਅਸੀਂ। ਮੈਂ ਕਿਹਾ ਵੀ ਹੁਣ ਚਲੋ ਏਡਾ ਬੰਦਾ ਚੰਗਾ ਬੰਦਾ। ਹਾਂਜੀ। ਤੇ ਨਾਲ ਸਾਡੇ ਨਾਲ ਸਾਡੇ ਪਿੰਡ ਦਾ ਹੈਗਾ ਆ, ਹਾਂਜੀ, ਇਹਨੂੰ ਪਤਾ ਹੀ ਹੈ। ਹਾਂਜੀ। ਤੇ ਉਹ ਅਸੀਂ ਚਲੋ ਗਏ ਤੇ ਵਿਹੜੇ 'ਚ ਬਾਹਰ ਉਹਨੇ ਆਖਿਆ ਵੀ ਜੇ ਨਾ ਆਉਣਾ ਆ ਜਾਓ ਨਾਲ, ਕੋਈ ਡਰ ਨਹੀਂ। ਮੁਸਲਮਾਨਾਂ ਨੂੰ ਕਿਹਾ ਜਿਹੜਾ ਆਉਣਾ ਚਾਹੁੰਦਾ ਹੈ ਨਾ, ਕੋਈ ਗੱਲਬਾਤ ਸੁਣਨੀ ਚਾਹੁੰਦਾ ਤਾਂ ਆ ਜਾਓ ਤੁਸੀਂ। ਚਲੋ ਗਏ ਉੱਥੇ ਅਸੀਂ ਬੈਠੇ ਤੇ ਗੱਲਾਂ ਬਾਤਾਂ ਕੀਤੀਆਂ। ਪਹਿਲਾਂ ਹੁਣ ਸਾਨੂੰ ਠੰਡਾ ਪਿਆ ਤੇ ਹੁਣ ਮਠਿਆਈ ਤੇ ਚਾਹ। ਪਾਲੋ ਪੂਰੀ ਸੇਵਾ ਕੀਤੀ, ਬੜੀ ਸੇਵਾ ਕੀਤੀ, ਬਹੁਤ ਪਿਆਰ ਉਹਨ ਕੀਤਾ, ਬਹੁਤ ਜ਼ਿਆਦਾ। ਤੁਸੀਂ ਗੁਰਦੁਆਰਾ ਦੇਖਿਆ, ਤੁਹਾਨੂੰ ਕਿੱਦਾਂ ਲੱਗਾ ਵੀ ਗੁਰਦੁਆਰੇ ਵਿੱਚ ਵੀ ਤੁਸੀਂ ਪਰਮਾਤਮਾ ਨੂੰ ਨਮਸਕਾਰ ਗੁਰਦੁਆਰੇ ਨੂੰ ਕੀਤੀ, ਪਰ ਗੁਰਦੁਆਰਾ ਰਹਿ ਨਹੀਂ ਸੀ। ਫਿਰ ਉਹ ਕਹਿਣ ਲੱਗਾ ਵੀ ਹੁਣ ਤੁਸੀਂ ਸਾਡੀਆਂ ਅੰਦਰ ਬੈਗਮਾਂ ਆ, ਉਹਨਾਂ ਨੂੰ ਮਿਲੋ। ਅੱਛਾ ਜੀ। ਪਾਲੋ ਫੇ ਕਹਿੰਦੀ ਭੈਣ ਜੀ ਛੱਡ ਪਰ ਅਸੀਂ ਵੀ ਅੰਦਰ ਜਾਣਾ। ਮੈਂ ਕਿਹਾ ਨਾਲ ਸਾਡੇ ਆ ਵੇਖ ਦੋ ਬੰਦੇ ਆ, ਬੁੱਢੀਆਂ ਆ, ਅਸੀਂ 4-5 ਦਿਨ ਗਏ ਸੀ, ਅਸੀਂ ਦੋ ਇਕੱਲੀਆਂ ਨਹੀਂ ਗਈਆਂ। ਉਹ ਵੀ ਸਾਡੇ ਨਾਲ ਗਏ, ਕਹਿੰਦੇ ਵੀ ਨਹੀਂ ਤੁਹਾਨੂੰ ਇਕੱਲੀਆਂ ਨਹੀਂ ਜਾਣ ਦੇਣਾ, ਅਸੀਂ ਚੱਲਣੇ ਨਾਲ। ਤੇ ਮੈਂ ਕਿਹਾ ਵੀ ਚੱਲ ਆਪਾਂ ਕੀ ਆ ਵੀ ਬੇਗਮਾਂ ਨੂੰ ਮਿਲ ਲਈਆਂ। ਅੰਦਰ ਗਈਆਂ ਤੇ ਉਹਨੇ ਫਿਰ ਇਹ ਵੀ ਜਿਹੜਾ ਸਾਡੇ ਨਾਲ ਸੀ ਨਾ ਟੀਚਰ, ਇਹਨ ਵੀ ਫੋਟੋ ਖਿੱਚੀਆਂ ਉਹਨਾਂ ਦੇ ਨਾਲ ਸਾਡੇ ਨਾਲ। ਤੇ ਉਹਨਾਂ ਬੜਾ ਪ੍ਰੇਮ ਕੀਤਾ। ਹੁਣ ਫਿਰ ਆਪਣਾ ਮੈਨੂੰ ਫਿਰ ਫੋਨ ਦਿੱਤਾ, ਕਹਿੰਦਾ ਆਂਟੀ ਜਦ ਤੁਸੀਂ ਫੇਰ ਆਓ ਤੇ ਜ਼ਰੂਰ ਆਇਓ ਇੱਥੇ। ਮੈਂ ਕਿਹਾ ਉਦੋਂ ਪਹਿਲੀ ਵਾਰ ਗਏ, ਮੈਂ ਕਿਹਾ ਅਸੀਂ ਹੁਣ ਕਿੱਥੇ ਆਉਣਾ ਹੈ ਫਿਰ ਨਹੀਂ। ਤੇ ਜਾਣ ਦਿਲ ਕਰਦਾ, ਜਾਣ ਨੂੰ ਤਾਂ ਦਿਲ ਕਰ। ਹੁਣ ਮੇਰਾ ਭਤੀਜਾ ਕਹਿੰਦਾ ਸੀ ਵੀ ਭੂਆ ਜੀ ਮੇਰਾ ਜੀ ਕਰਦਾ ਫਰਾੜਾ ਵੇਖਣ ਨੂੰ, ਕਿ ਮੈਂ ਤਾਂ ਹੁਣ ਜਾਣ ਜੋਗੀ ਨਹੀਂ। ਤੇ ਮੈਂ ਫਿਰ ਪਰ ਅੰਜ ਮੈਨੂੰ ਇੱਕ ਗੱਲ ਦੱਸੋ ਵੀ ਪਹਿਲਾਂ ਕਿੰਨਾ ਪਿਆਰ ਸੀ ਉਧਰੋਂ ਉਧਰੀ ਸਾਰੇ ਮੁਸਲਮਾਨਾਂ ਦਾ, ਹਿੰਦੂਆਂ ਦਾ, ਸਿੱਖਾਂ ਦਾ। ਮੁਸਲਮਾਨਾਂ ਮਿਆਰਾਂ ਦੀਆਂ ਕੁੜੀਆਂ ਦਾ ਬਹੁਤ ਸੀ ਸਾਡੇ ਨਾਲ। ਯਕਦਮ ਹਨੇਰੀ ਆਈ, ਹੁਣ ਤੁਸੀਂ ਦੁਬਾਰਾ ਗਏ, ਹੁਣ ਤੁਹਾਡਾ ਫੇਰ ਕਿੰਨਾ ਪਿਆਰ ਕੀਤਾ। ਉਸ ਮੁੰਡੇ ਨੇ ਉਸ ਵਕਤ ਹੀ ਮਾੜਾ ਸੀ, ਹੈਂ? ਉਹ ਵਕਤ ਹੀ ਮਾੜਾ ਸੀ। ਉਸ ਮੁੰਡੇ ਨੇ ਇੰਨਾ ਸਰਪੰਚ ਸੀ ਤੇ ਉੱਦਾਂ ਗੌਰਮੈਂਟ ਦਾ ਕੰਮ ਵੀ ਕਰਦਾ ਸੀ, ਬਹੁਤ ਪਿਆਰ ਉਹਨ ਕੀਤਾ।